ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਵੇਲੇ ਦੀਆਂ ਅਹਿਮ ਖਬਰਾਂ ਦੇ ਵਿੱਚੋਂ ਇੱਕ ਖਬਰ ਤੋਂ, ਜਿਹੜੀ ਖਬਰ ਉੱਤੇ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਖਬਰ ਬਹੁਤ ਵੱਡੀ ਆ। FIR ਕਿਸੇ ਵੀ ਬੰਦੇ ਤੇ ਜਦੋਂ ਦਰਜ ਹੋ ਜਾਂਦੀ ਹੈ ਤਾਂ ਉਹਨੂੰ ਇਹ ਲਾਲੇ ਪੈ ਜਾਂਦੇ ਵੀ ਇਹਦੇ ਨਾਲ ਹੁਣ ਮੈਂ ਨਿਬੜਾਂ ਕਿਵੇਂ। ਕਈ ਮਾਮਲਿਆਂ ਦੇ ਵਿੱਚ ਚਾਰਜਸ਼ੀਟ ਦਾਇਰ ਨਹੀਂ ਹੁੰਦੀਆਂ, ਲੋਕ ਰੁਲਦੇ ਰਹਿੰਦੇ ਨੇ, ਉਹਨਾਂ ਦੇ ਹੋਰ ਕੰਮਕਾਰ ਵੀ ਨਹੀਂ ਹੋ ਜਾਂਦੇ ਕਿਉਂਕਿ ਇਹ ਬਹੁਤ ਵੱਡਾ ਕਾਨੂੰਨੀ ਝਮੇਲਾ। ਪੰਜਾਬ ਦੇ ਵਿੱਚ 80,000 FIR ਪੈਂਡਿੰਗ ਪਈਆਂ ਨੇ ਜੀ। ਇਹ ਨਾਕਾਮੀ ਹੁਣ ਇਹਨੂੰ ਕਿਸ ਦੀ ਗਿਣੀ ਹੈ? ਬਿਲਕੁਲ ਜੀ, ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਤੱਥ ਅੰਕੜੇ ਹਾਈ ਕੋਰਟ ਦੇ ਹਵਾਲੇ ਨਾਲ ਜਦੋਂ ਸਾਹਮਣੇ ਆਏ ਤਾਂ ਇਹ ਸਵਾਲ ਪੰਜਾਬ ਪੁਲਿਸ ਨੂੰ ਹੈ, ਪੰਜਾਬ ਪੁਲਿਸ ਦੇ ਮੁਖੀਆਂ ਨੂੰ ਹੈ, ਪੰਜਾਬ ਪੁਲਿਸ ਦੇ ਮੁਖੀ ਦੇ ਨਾਤੇ ਸਰਕਾਰੀ ਤੌਰ ਤੇ ਗ੍ਰਹਿ ਵਿਭਾਗ ਨੂੰ ਹੈ ਤੇ ਗ੍ਰਹਿ ਵਿਭਾਗ ਦੇ ਮੁਖੀ ਪੰਜਾਬ ਦੇ ਮੁੱਖ ਮੰਤਰੀ ਨੇ। ਇਸ ਲਈ ਉਹਨਾਂ ਨੂੰ ਪੰਜਾਬ ਪੁਲਿਸ ਦੇ ਰਿਕਾਰਡ ਦੇ ਵਿੱਚ ਜੇ 80,000 FIR ਪੈਂਡਿੰਗ ਪਈਆਂ ਨੇ, ਇਹਦਾ ਮਤਲਬ ਤੁਸੀਂ ਉਹਨਾਂ ਦਾ ਚਲਾਨ ਹੀ ਨਹੀਂ ਪੇਸ਼ ਕਰ ਰਹੇ, ਤੁਸੀਂ ਉਹਦੇ ਤੇ ਅੱਗੇ ਨਹੀਂ ਵਧ ਰਹੇ। ਸਰਕਾਰੀ ਇਹ ਨਿਯਮ ਇਹ ਕਹਿੰਦਾ ਕਿ ਜਿਹੜੀ FIR ਕੱਟੀ ਗਈ 90 ਦਿਨਾਂ ਦੇ ਅੰਦਰ ਅੰਦਰ ਉਹਨਾਂ ਦਾ ਚਲਾਨ ਪੇਸ਼ ਕਰਨਾ ਹੁੰਦਾ। ਹਾਂਜੀ ਹਾਂਜੀ ਬਿਲਕੁਲ। ਪਹਿਲੀ ਗੱਲ ਤਾਂ ਪ੍ਰਵੀਨ ਜੀ ਇਹ ਹੈ ਕਿ ਥਾਣੇ ਕਚਹਿਰੀ ਆਮ ਬੰਦੇ ਦੀ ਸੁਣਵਾਈ ਨਹੀਂ ਹੁੰਦੀ। ਜੇ ਬੰਦੇ ਨੇ ਇਨਸਾਫ ਵੀ ਲੈਣਾ ਹੈ ਤੇ ਜੇ ਬੰਦਾ ਮਤਲਬ ਸ਼ਿਕਾਇਤ ਕਰਤਾ ਹੈ ਤਾਂ ਵੀ ਉਹ ਥਾਣੇ ਅੰਦਰ ਬਣਨ ਲੱਗੇ ਡਰਦਾ ਹੈ ਜੀ, ਹੈ ਨਾ। ਮਤਲਬ ਮੁਜਰਮ ਤਾਂ ਡਰੇ ਪਰ ਜਿਹੜਾ ਵਿਚਾਰਾ ਸ਼ਿਕਾਇਤ ਕਰਨ ਜਾ ਰਿਹਾ, ਜਿਹੜੀ ਦਾ ਧੋਖਾ ਹੋ ਗਿਆ, ਧੱਕਾ ਹੋ ਗਿਆ, ਉਹਨੂੰ ਡਰ ਲੱਗਦਾ ਕਿ ਘਰੇ ਤਾਂ ਚੋਰੀ ਹੋ ਗਈ, ਉੱਥੇ ਜਾ ਕੇ ਜਿਹੜੇ ਜੇਬ 'ਚ ਹੈਗੇ ਉਹ ਨਾ ਕਿਤੇ ਕਢਾ ਲੈਣ। ਸੋ ਇਸ ਲਈ ਥਾਣੇ ਜਾ ਕੇ ਹੀ ਰਾਜੀ ਨੀਗਾ। ਫਿਰ ਜੇ ਤੁਸੀਂ FIR ਕਰਾਉਣੀ ਆ ਫਿਰ ਤਾਂ ਤੁਹਾਨੂੰ ਪਿੰਡੋਂ ਲੰਬੜਦਾਰ, ਸਰਪੰਚ, ਪਤਾ ਨਹੀਂ ਕਿਹਨੂੰ ਲਿਜਾਉਣਾ ਪਊਗਾ। ਤੇ ਅੱਜ ਕੱਲ੍ਹ ਤਾਂ ਜ਼ਿਆਦਾਤਰ ਲੰਬੜਦਾਰ, ਸਰਪੰਚ ਵੀ ਹਿੱਸੇਦਾਰੀ ਪਾ ਕੇ ਬੈਠੇ ਨੇ ਪੁਲਿਸ ਵਾਲਿਆਂ ਨਾਲੇ, ਇਸ ਲਈ ਲੋਕਾਂ ਦੀ ਉਲਟਾ ਛਿੱਲ ਵੱਧ ਉਤਰਨ ਲੱਗ ਪਈ। ਜ਼ਿਆਦਾਤਰ ਮਾਮਲਿਆਂ 'ਚ ਪੁਲਿਸ ਕਰਦੀ ਕੀ ਹੈ ਕਿ ਲਿਆਓ ਵੀ ਕੋਈ ਨਾ ਐਪਲੀਕੇਸ਼ਨ ਲਿਖ ਦਿਓ, ਵੀ ਬੁਲਾਓ ਦੂਜੀ ਧਿਰ ਨੂੰ, ਕਰਾਓ ਵੀ ਸਮਝੌਤਾ, ਚਾਹੇ ਨਾਲੇ ਤਾਂ ਬੰਦੇ ਨੇ ਛਿੱਤਰ ਖਾਧੇ ਹੁੰਦੇ ਨਾਲ ਸਮਝੌਤਾ ਕਰਾਉਂਦੇ ਨੇ ਉਹਦਾ। ਇਨਸਾਫ ਤਾਂ ਇੱਥੇ ਨਿਬੜ ਗਿਆ। ਚਲੋ ਫਿਰ ਜਦੋਂ FIR ਕੱਟ ਵੀ ਹੋ ਜਾਵੇ ਤਾਂ ਉਹ ਕਿਹੜੇ ਮਾਮਲਿਆਂ 'ਚ ਕੱਟ ਹੁੰਦੀ ਹੈ? ਪੰਜਾਬ ਦੇ 12,000 ਤੋਂ ਵੱਧ ਪਿੰਡ ਨੇ ਤੇ 12,000 ਪਿੰਡਾਂ ਦੇ ਵਿੱਚ ਮੈਂ ਦਾਅਵੇ ਨਾਲ ਕਹਿਣਾ ਕਿ ਲੱਖ ਤੋਂ ਵੱਧ ਲੋਕ ਅਜਿਹੇ ਹੋਣੇ। ਹਰ ਪਿੰਡ 'ਚ 4-5 ਬੰਦੇ ਅਜਿਹੇ ਜ਼ਰੂਰ ਹੋਣੇ ਜਿਹੜੇ ਪਿੱਟ ਰਹੇ ਹੋਣੇ ਕਿ ਜੀ ਆਹ ਸਰਕਾਰ ਨੇ ਮੇਰੇ ਤੇ ਜੀ ਝੂਠੇ ਪਰਚੇ ਕਰਾਤੇ ਜੀ। ਜੇ ਅਕਾਲੀਆਂ ਦੀ ਸਰਕਾਰ ਹੈ ਤਾਂ ਕਾਂਗਰਸੀ ਆਪ BJP ਵਾਲੇ ਰੋਈ ਜਾਣਗੇ, ਹੈ ਨਾ। ਜੇ ਅਕਾਲੀਆਂ ਦੀ ਸਰਕਾਰ ਹੈ ਤਾਂ ਦੂਏ, ਜੇ ਕਾਂਗਰਸੀਆਂ ਦੀ ਸਰਕਾਰ ਹੈ ਤਾਂ ਦੂਏ, ਜੇ ਹੁਣ ਆਪ ਵਾਲੀ ਆ ਤਾਂ ਸਾਰੇ ਕਾਂਗਰਸੀ, ਅਕਾਲੀ, ਭਾਜਪਾ ਹੀ ਰੋਈ ਜਾਂਦੇ ਨੇ ਕਿ ਸਾਡੇ ਤੇ ਝੂਠੇ ਪਰਚਿਆਂ ਵਾਲਾ ਕੰਮ ਰੁਕਿਆ ਨੀਗਾ। ਹਰ ਪਿੰਡ 'ਚ, ਹਰ ਮੁਹੱਲੇ 'ਚ ਤੁਹਾਨੂੰ ਝੂਠੇ ਪਰਚਿਆਂ ਮਿਲ ਜਾਣਗੇ। ਆਹ ਵਰਤਾਰਾ ਵੀ ਜੀ। ਫਿਰ ਇੱਕੋ ਤਰ੍ਹਾਂ ਦੀ ਸਟੋਰੀ ਕਿ ਨਾਕੇ ਤੇ ਖੜੇ ਸੀ, ਬੰਦਾ ਸਾਈਕਲ ਤੇ ਆ ਰਿਹਾ ਸੀ, ਰੋਕ ਲਿਆ ਜੀ, ਉਹਦੇ ਝੋਲੇ 'ਚੋਂ ਮਿਲ ਗਿਆ। ਮਤਲਬ ਜਿਹੜੇ ਵਿਚਾਰੇ ਖਾਣ ਪੀਣ ਦੇ ਆਦੀ ਨੇ ਉਹ ਸਮਗਲਰਾਂ ਵਾਲੇ ਪਰਚਿਆਂ ਦੇ ਕਰਕੇ ਅੰਦਰ ਬੈਠੇ ਨੇ। ਹਾਂਜੀ ਹਾਂਜੀ। 10 ਚੋਰੀਆਂ ਹੋ ਗਈਆਂ, 20 ਮਾਮਲੇ ਹੋ ਗਏ, ਸਾਰੇ ਮਾਮਲੇ ਇੱਕੋ ਗਰੁੱਪ ਫੜ ਲਿਆ ਜੀ, ਨਿਬੜ ਗਏ ਜੀ ਮਾਮਲੇ। ਇਸ ਤਰ੍ਹਾਂ ਦੇ ਵੀ ਪਹਿਲੂ ਨੇ। ਫਿਰ ਜਿਹੜਿਆਂ ਦੀ FIR ਕੱਟ ਹੋ ਗਈ, ਜਦੋਂ ਤੱਕ ਉਹ ਚਲਾਣ ਵਾਲੀ ਪ੍ਰਕਿਰਿਆ 'ਚ ਨਹੀਂ ਜਾਂਦਾ, ਕੁਛ ਨਹੀਂ ਜਾਂਦਾ, ਤਦ ਤੱਕ ਬੰਦੇ ਦਾ ਮਾਮਲਾ ਨਹੀਂ ਨਿਬੜਦਾ। ਕਈਆਂ ਨੇ ਬਾਹਰ ਜਾਣਾ, ਕਈਆਂ ਨੇ ਆਉਣਾ, ਕਈਆਂ ਦੇ ਕੋਈ ਕਾਰੋਬਾਰ ਨੇ, ਉਹਨਾਂ ਦੇ ਰਿਕਾਰਡ 'ਚ ਆਨਲਾਈਨ ਅੱਜ ਕੱਲ੍ਹ ਬੋਲਦਾ ਕਿ ਜੀ ਤੁਹਾਡਾ ਤਾਂ ਪਰਚਾ ਹੋਇਆ। ਹੁਣ ਆਨਲਾਈਨ ਸਿਸਟਮ ਹੈ। ਅੱਗੇ ਤਾਂ ਥਾਣੇ ਵਾਲਿਆਂ ਨੇ ਪਰਚਾ ਕੱਟਦਾ, ਥਾਣਿਆਂ 'ਚ ਰੱਦ ਵੀ ਹੋ ਜਾਂਦਾ ਸੀਗਾ, ਹੁਣ ਰੱਦ ਨਹੀਂ ਹੁੰਦਾ, ਹੁਣ ਜਾ ਕੇ ਵੀ ਅਦਾਲਤੀ ਪ੍ਰਕਿਰਿਆ 'ਚ ਹੋਣਾ। ਸੋ ਇਹ ਸਾਰਾ ਪਹਿਲੂ ਆਪਾਂ ਉਸ ਪੁਲਿਸ ਦੀ ਗੱਲ ਕਰ ਰਹੇ ਹਾਂ ਜਿਹੜੀ ਪੁਲਿਸ ਨੇ ਆਪਣੀਆਂ ਫੀਤੀਆਂ ਲਵਾਉਣ ਦੇ ਲਈ ਪੰਜਾਬ ਦੀ ਜਵਾਨੀ ਨਾਲ ਪਤਾ ਨਹੀਂ ਕੀ ਕੀ ਖੇਡ ਖੇਲਿਆ, ਕਿਹੜੀ ਧਿਰ ਨਾਲ ਕਿਹੜਾ ਖੇਡ ਖੇਲਿਆ, ਕਿਹਦੇ ਰੂਪ 'ਚ ਖੇਡਿਆ, ਕਿਸੇ ਨੂੰ ਨਹੀਂ ਪਤਾ ਜੀ। ਸੋ ਉਸ ਪੁਲਿਸ ਦੇ ਹਵਾਲੇ ਨਾਲ ਇਹ FIR ਵਾਲਾ ਤਾਂ ਕੋਈ ਮਾਮਲਾ ਹੀ ਨਹੀਂ ਗਾ। ਮਤਲਬ ਉਹਦੇ ਸਾਹਮਣੇ ਤਾਂ ਐਡਾ ਬੜਾ ਇਹ ਇਹਨਾਂ ਮਤਲਬ ਤਾਂ ਰੂਟੀਨ ਵਰਤਾਰਾ। ਇੱਕ ਪਹਿਲੂ ਇਹ ਹੈ ਇਹਦਾ। ਦੂਸਰਾ ਪਹਿਲੂ, ਪੰਜਾਬ ਪੁਲਿਸ ਦੀ ਗਿਣਤੀ ਦੇਸ਼ ਦੀ ਸਾਰੀ ਪੁਲਿਸ ਨਾਲੋਂ ਵੱਧ ਹੈ ਨਫਰੀ ਦੇ ਮਾਮਲੇ 'ਚ। ਜਨਸੰਖਿਆ ਦੇ ਮੁਕਾਬਲੇ ਔਸਤਨ ਸਾਡੇ ਕੋਲ ਪੁਲਿਸ ਵੱਧ ਹੈ ਜੀ, ਤੇ ਪਰ ਤਾਂ ਵੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਹਰ ਸਾਲ ਭਰਤੀ ਕਰਾਂਗੇ। ਚੰਗਾ ਹੋਵੇ ਭਰਤੀਆਂ ਹੋਰ ਵਿਭਾਗਾਂ 'ਚ ਹੁੰਦੀਆਂ, ਜੇ ਪੁਲਿਸ ਵਧਾਉਣੀ ਪੈ ਰਹੀ ਹੈ ਤਾਂ ਮਤਲਬ ਤੁਹਾਤੋਂ ਕੰਟਰੋਲ ਨਹੀਂ ਹੋ ਰਿਹਾ ਸਿਸਟਮ ਜੀ। ਬਿਲਕੁਲ। ਇਹ ਪਹਿਲੂ ਵੀ ਇਹਦਾ ਇੱਕ ਧਿਰ। ਉਹਦੇ ਬਾਵਜੂਦ ਵੀ ਗਿਣਤੀ ਵੱਧ ਹੋਣ ਦੇ ਬਾਵਜੂਦ ਵੀ ਜੇ 80 FIR ਪੈਂਡਿੰਗ ਪਈਆਂ ਨੇ, ਕਦੋਂ ਅਦਾਲਤਾਂ 'ਚ ਕੇਸ ਚੱਲਣਗੇ ਤੇ ਜਦ ਕੇਸ ਚੱਲਦੇ ਨੇ ਫਿਰ ਕਿੰਨੇ ਸਾਲ ਚੱਲਦੇ ਨੇ, ਫਿਰ ਕੇਸ ਪੈਂਡਿੰਗ ਹੋ ਜਾਂਦੇ ਨੇ ਤੇ ਆਖਰ ਇਨਸਾਫ ਪੈਂਡਿੰਗ ਹੋ ਜਾਂਦਾ, ਜਾਨੂੰ ਬੰਦਾ ਉੱਡ ਜਾਂਦਾ ਵਿਚਾਰਾ।
ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪੁਲਿਸ ਵੱਧ ਹੋਣ ਦੇ ਬਾਵਜੂਦ ਵੀ ਜੇਕਰ FIR ਨਹੀਂ ਅੱਗੇ ਵੱਧ ਰਹੀਆਂ ਤਾਂ ਇਹਦਾ ਮਤਲਬ ਕੀ ਪੁਲਿਸ ਕੰਮ ਕਰਨਾ ਨਹੀਂ ਜਾਣਦੀ ਜੀ, ਜਾਂ ਪੁਲਿਸ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ, ਜਾਂ ਪੁਲਿਸ ਹੋਰ ਕਿਤੇ ਕੰਮ ਕਰ ਰਹੀ ਹੈ। ਪੁਲਿਸ ਕੰਮ ਕਰ ਰਹੀ ਹੈ, ਅਫਸਰਾਂ ਦੀ ਘਰ ਵਾਲੀਆਂ ਨੂੰ ਸ਼ਾਪਿੰਗ ਕਰਾ ਰਹੀ ਹੈ, ਉਹਨਾਂ ਦੇ ਨਿਆਣਿਆਂ ਨੂੰ ਸਕੂਲਾਂ ਤੋਂ ਲਿਆ ਰਹੀ ਹੈ, ਉਹਨਾਂ ਦੇ ਜਵਾਕ ਖੇਡ ਰਹੇ ਨੇ ਸਟੇਡੀਅਮ ਦੇ ਵਿੱਚ, ਇਹ ਛਤਰੀ ਲੈ ਕੇ ਬਾਹਰ ਖੜੇ ਨੇ ਵਿਚਾਰੇ, ਹੈਨਾ। ਪੁਲਿਸ ਧਾਰਮਿਕ ਸਮਾਗਮਾਂ ਦੇ ਵਿੱਚ ਪਹਿਰੇਦਾਰੀ ਕਰ ਰਹੀ ਆ, ਪੁਲਿਸ ਮੰਦਿਰਾਂ ਗੁਰਦੁਆਰਿਆਂ ਦੇ ਮੂਹਰੇ ਬੈਠੀ ਆ, ਪੁਲਿਸ ਬਾਜ਼ਾਰਾਂ 'ਚ ਫਿਰਦੀ ਆ, ਹੈਨਾ। ਮਤਲਬ ਪੁਲਿਸ ਜਿਹੜੇ ਕੰਮ ਲਈ ਲਾਈ ਆ ਉਹ ਕੰਮ ਉਹਨੂੰ ਤੋਂ ਕਰਵਾਇਆ ਨਹੀਂ ਜਾ ਰਿਹਾ। ਕਿ ਇਸ ਲਈ ਕਿਸੇ ਦੇ ਘਰੇ ਰੋਟੀਆਂ ਬਣਾ ਰਹੀ ਹੈ, ਕਿਸੇ ਦੇ ਗੇਟ ਤੇ ਖੜੀ ਆ। ਹੁਣ ਅੱਧੀ ਪੁਲਿਸ ਦਿੱਲੀ ਨੂੰ ਗਈ ਆ ਕਿ ਹਾਂ ਜੀ ਚੋਣਾਂ ਨੇ ਕੇਜਰੀਵਾਲ ਜੀ ਦੀ। ਸੋ ਇਹ ਵੀ ਇੱਕ ਪਹਿਲੂ ਖੜਾ ਕਿ ਪੁਲਿਸ ਦੀ ਵਰਤੋਂ ਕਿਸ ਤਰ੍ਹਾਂ ਹੋ ਰਹੀ ਹੈ, ਇਹ ਵੀ ਇੱਕ ਪ੍ਰਕਿਰਿਆ ਖੜੀ ਹੈ। ਪੰਜਾਬ ਪੁਲਿਸ ਪੰਜਾਬ ਦੇ ਪੂਰੇ ਵਾਸੀਆਂ ਦੇ, ਜਿੰਨਾ ਪੰਜਾਬ ਦੀ ਜਨਸੰਖਿਆ ਉਹਦੇ ਵਿੱਚੋਂ ਪੁਲਿਸ ਇੱਕ ਅਜਿਹਾ ਹੈ ਜਿਹੜਾ ਸਭ ਤੋਂ ਵੱਧ ਮੋਟਾਪੇ ਦੀ ਸ਼ਿਕਾਰ ਹੈ, ਸਭ ਤੋਂ ਵੱਧ ਮਾਨਸਿਕ ਰੋਗੀ ਹੈ, ਸਭ ਤੋਂ ਵੱਧ ਇਹ ਮਤਲਬ ਕਿ BP ਸ਼ੂਗਰ ਦੇ ਮਰੀਜ਼ ਨੇ। ਕਿਉਂਕਿ ਛੁੱਟੀ ਦੇ ਮਾਮਲੇ 'ਚ ਵੀ ਮਤਲਬ ਮੈਂ ਇਹੋ ਜਿਹੇ ਪੁਲਿਸ ਵਾਲਿਆਂ ਨੂੰ ਵੀ ਜਾਣਦਾ ਪ੍ਰਵੀਨ ਜੀ, ਜਿਹੜੇ ਕਹਿੰਦੇ ਕਿ ਸਾਨੂੰ ਕਈ ਵਾਰ 4-4 ਦਿਨ ਜਰਾਬਾਂ ਲਾਉਣ ਦਾ ਮੌਕਾ ਨਹੀਂ ਮਿਲਦਾ। 4-4 ਦਿਨ, ਹੈਨਾ। ਕਈ ਕਹਿੰਦੇ ਕਿ ਅੱਜ ਦੀ ਪੱਗ ਬੰਨੀ ਸਾਨੂੰ ਲਗਾਤਾਰ ਜੇਕਰ ਗਲਤੀ ਨਾਲ ਵੀ ਮਤਲਬ ਕਿ ਆਰਾਮ ਕਰਨ ਦੇ ਹਵਾਲੇ ਨਾਲ ਘਰੇ ਜਾ ਕੇ ਲਾ ਕੇ ਵੀ ਰੱਖੀ ਹੋਵੇ ਤਾਂ ਅਸੀਂ ਖੋਲ ਕੇ ਨਹੀਂ ਰੱਖਦੇ, ਲਾ ਕੇ ਹੀ ਰੱਖ ਦੇਂਗੇ, ਪਤਾ ਨਹੀਂ ਕਦੋਂ ਫੋਨ ਵੱਜਣਾ ਸਭ ਦਾ, ਸਿਰ ਤੇ ਰੱਖ ਕੇ ਫਿਰ ਭੱਜਣਾ ਪੈਣਾ। ਸਹੀ ਹੈ ਜੀ, ਇੱਕ ਪੱਖ ਹੈਗਾ। ਜ਼ਿਆਦਾਤਰ ਪੁਲਿਸ ਵਾਲਿਆਂ ਨਾਲ ਇਹ ਵੀ ਹੋ ਰਿਹਾ। ਇਹ ਸਾਰੇ ਮਤਲਬ ਕੋਈ ਇੱਕ ਕਾਰਨ ਨਹੀਂ ਹੈਗਾ ਇਹ 80,000 FIR ਪੈਂਡਿੰਗ ਦਾ। ਰਾਜਨੀਤਿਕ ਵਰਤੋਂ, ਪੁਲਿਸ ਦੀ ਆਪਣੀ ਭ੍ਰਿਸ਼ਟਾਚਾਰੀ ਦੀ ਵਰਤੋਂ, ਆਦਤ ਅਨੁਸਾਰ ਕੰਮ ਲਟਕਾਉਣ ਦੀ ਵਰਤੋਂ, ਤੇ ਕੰਮ ਦੇ ਬੋਝ ਦਾ ਪਹਿਲੂ, ਔਰ ਡਿਊਟੀ ਕਿਤੇ ਹੋਰ ਕਾਗਜ਼ਾਂ 'ਚ ਤੇ ਕੰਮ ਕਿਤੇ ਹੋਰ, ਇਹ ਸਾਰੇ ਪਹਿਲੂ ਵੀ ਕਾਰਨ ਨੇ ਨਾ। ਸਾਰੇ ਪਹਿਲੂਆਂ ਨੂੰ ਵੀ ਬਚਣਾ ਪੈਣਾ। ਤੇ ਉਸ ਤੋਂ ਬਾਅਦ ਅਦਾਲਤੀ ਪ੍ਰਕਿਰਿਆ 'ਚ ਇਹਦੇ ਨਾਲੋਂ ਵੱਧ ਕੇਸ ਸਾਡੇ ਪੈਂਡਿੰਗ ਪਏ ਨੇ ਅਦਾਲਤਾਂ 'ਚ, ਹੈਨਾ। ਫਿਰ ਇਹ ਵੀ ਸੋ ਸਾਰੇ ਚੀਜ਼ ਨੂੰ ਦਰੁਸਤ ਕਿਹਨੇ ਕਰਨਾ ਸੀ? ਸਰਕਾਰ ਨੇ ਜੀ ਨਾ। ਪਹਿਲੀਆਂ ਸਰਕਾਰਾਂ ਨੇ ਇਹਦੇ ਕੰਨੀ ਗੌਰ ਕੀਤਾ ਨਾ ਮੌਜੂਦਾ ਕਰ ਰਹੀ ਹੈ। ਸੋ ਉਹਦੇ ਭੁਗਤ ਭੋਗੀ ਫਿਰ ਪੰਜਾਬ ਵਾਸੀ ਨੇ। ਕੋਈ ਨਾ ਵੋਟਾਂ ਪੈ ਜਾਂਦੀਆਂ ਨੇ, ਅੱਜ ਕੱਲ੍ਹ ਰਿਓੜੀਆਂ ਬਣਨ ਦਾ ਰਿਵਾਜ ਆ। ਹੁਣ ਮੈਂ ਦਿੱਲੀ 'ਚ ਦੇਖ ਰਿਹਾ ਸੀਗਾ, ਪਹਿਲਾਂ ਕੇਜਰੀਵਾਲ, ਫਿਰ ਕਾਂਗਰਸ, ਤੇ ਹੁਣ ਜਿਹੜੀ ਭਾਜਪਾ ਇਹਨਾਂ ਨੂੰ ਰਿਓੜੀਆਂ ਕਹਿੰਦੀ ਉਹ ਆਪ ਇਹਨਾਂ ਨੂੰ ਵੱਧ ਬਣ ਰਹੀ ਹੈ। ਇਸ ਪ੍ਰਕਾਰ ਦੀਆਂ ਵੋਟਾਂ ਪੈਂਦੀਆਂ, ਫਿਰ ਸਿਸਟਮ ਨੂੰ ਦਰੁਸਤ ਕਰਨ ਵੱਲ ਕਿਸੇ ਦਾ ਧਿਆਨ ਹੀ ਨਹੀਂ। ਇਹ ਸਹੀ ਹੈ ਜੀ, ਇਹ ਬਿਲਕੁਲ ਏਦਾਂ ਹੀ ਆ। ਜਦੋਂ ਸਰਦਾ ਜੀ ਰਿਓੜੀਆਂ ਵੰਡ ਕੇ ਸਰਦਾ, ਫਿਰ ਸਿਸਟਮ ਦੀ ਦਰੁਸਤੀ ਕਿਹਨੇ ਕਰਨੀ ਹੈ? ਉਹੀ ਜਿਹਾ ਵੋਟਰ ਆ, ਉਹ ਕਹਿੰਦਾ ਵੀ ਮੇਰੇ ਵਾਸਤੇ ਕੀ ਹੈ? ਸਿਸਟਮ ਜਿਵੇਂ ਚੱਲਦਾ ਚੱਲੀ ਜਾਂਦਾ, ਮੈਨੂੰ ਦੱਸੋ ਕੀ ਦੇ ਰਹੇ ਹੋ?